ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਇਹਨਾਂ ਦਾ ਫੋਨ ਨੰਬਰ ਹੈ। ਕਾਰਾਂ ਦੀ ਲਾਈਫ ਦੀ ਹੈ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬੇਦੀ, ਕਲੋਵਸ, ਰਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫਰਜ਼ਨੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਤਿੰਦ, ਰਮਿੰਦਰ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ, ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾਭਪਾਤਰੀ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਦੀ, ਬਹੁਤ ਮਿਹਰਬਾਨੀ। ਪੰਨੂ ਜੀ, ਇੱਕ ਖਬਰ ਬੜੀ ਤੁਰੀ ਫਿਰਦੀ ਆ ਬਹੁਤ ਜ਼ਿਆਦਾ ਤੋਂ ਸੋਸ਼ਲ ਮੀਡੀਆ ਤੇ, ਇੱਕ ਵੱਡੀ ਖਿਡਾਰੀ ਜੀਤਾ ਮੌੜ ਦੀ ਤੇ ਸਾਬਕਾ ਡੀਐਸਪੀ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਆ। ਦੇਖੋ, ਇਹ ਐਕਚੁਅਲੀ ਜੇ ਤੁਸੀਂ ਇਸ ਏਰੀਏ ਦੇ ਵਿੱਚ ਕਦੀ ਜਾਓਗੇ, ਜਿਹੜਾ ਸੁਲਤਾਨਪੁਰ ਲੋਧੀ ਪਵਿੱਤਰ ਧਰਤੀ ਹੈ ਗੁਰੂ ਨਾਨਕ ਸਾਹਿਬ ਵਾਲੀ, ਉੱਥੇ ਪਿਛਲੇ ਸਾਲਾਂ ਦੇ ਵਿੱਚ ਜੋ ਲੁੱਟ ਹੋਈ ਆ, ਜਿਹੜੇ ਜ਼ਮੀਨ ਮਾਫੀਆ ਦੀ, ਭੂਮੀ ਮਾਫੀਆ ਜਿਹੜਾ, ਉਹਦੀ ਉੱਥੋਂ ਦਾ ਜਿਹੜਾ ਐਮਐਲਏ ਆ, ਮੈਂ ਕਈ ਵਾਰੀ ਇਸੇ ਹੀ ਪਲੇਟਫਾਰਮ ਦੇ ਉੱਤੇ ਇਸ਼ਾਰਾ ਕੀਤਾ ਕਿ ਜਿਹੜੇ ਬਹੁਤ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਦੇ ਵਿੱਚੋਂ ਸੁਲਤਾਨਪੁਰ ਲੋਧੀ ਵਾਲਾ ਇੱਕ ਐਮਐਲਏ ਵੀ ਹੈਗਾ। ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਜਿੰਨਾ ਕਬਜ਼ਾ ਉਹਨੇ ਚੀਮੇ ਨੇ ਕੀਤਾ, ਉਹਦਾ ਮੇਨ ਅੱਗੇ ਜਿਹੜਾ ਵਿਅਕਤੀ ਕਬਜ਼ੇ ਕਰਦਾ ਸੀ, ਉਹ ਆ ਜੀ ਸਾਬਕਾ ਕਬੱਡੀ ਖਿਡਾਰੀ ਜੀਤਾ ਮੌੜ। ਜੀਤੇ ਮੌੜ ਦੇ ਉੱਤੇ ਜਿਹੜੀ ਰੇਡ ਪਈ ਆ, ਇਹਨੇ ਇੱਕ ਬਹੁਤ ਆਲੀਸ਼ਾਨ ਕਾਲਾ ਸੰਘਿਆਂ ਦੇ ਵਿੱਚ ਘਰ ਬਣਾਇਆ ਹੋਇਆ। ਚਲੋ, ਘਰ ਬਣਾਉਣਾ ਏਡੀ ਗੱਲ ਨਹੀਂ, ਕਬੱਡੀ ਤੋਂ ਪੈਸੇ ਬਣਾਏ ਹੋਣਗੇ ਉਹਨੇ। ਕਿੰਨੇ ਕਬੱਡੀ ਖਿਡਾਰੀਆਂ ਦੇ ਏਡੇ ਵੱਡੇ ਆਲੀਸ਼ਾਨ ਘਰ ਨੇ, ਇਹ ਵੇਖਣ ਵਾਲੀ ਹੈ ਗੱਲ। ਔਰ ਦੂਸਰਾ, ਜਿੰਨੀਆਂ ਮਹਿੰਗੀਆਂ ਗੱਡੀਆਂ ਇਹਨੇ ਉੱਥੇ ਰੱਖੀਆਂ ਹੋਈਆਂ ਸੀਗੀਆਂ, ਉਹ ਸਾਰੀਆਂ ਕਾਬੂ ਕੀਤੀਆਂ ਨੇ। ਰਣਜੀਤ ਸਿੰਘ ਇਹਦਾ ਨਾਮ ਹੈ, ਉਰਫ ਜੀਤਾ ਮੌੜ। ਰਿਟਾਇਰਡ ਇੱਕ ਡੀਐਸਪੀ ਆ ਵਿਮਲਕਾਂਤ, ਤੇ ਪੀਏਪੀ ਦੇ ਵਿੱਚ ਏਐਸਆਈ ਮਨੀਸ਼ ਕੁਮਾਰ ਨੂੰ ਐਸਟੀਐਫ ਨੇ ਡਰੱਗ ਕਨੈਕਸ਼ਨ ਦੇ ਵਿੱਚ ਅਰੈਸਟ ਕੀਤਾ। ਇਹਦੇ ਘਰ ਤੋਂ 100 ਗ੍ਰਾਮ ਜਿਹੜੀ ਉਹ ਹੈਰੋਇਨ, ਸ਼ਰਾਬ ਦੀਆਂ 52 ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ। 2 ਪਿਸਟਲ ਬਰਾਮਦ ਕੀਤੇ ਗਏ ਆ, ਲਾਇਸੈਂਸੀ ਦੱਸੇ ਜਾ ਰਹੇ ਆ। ਐਸਟੀਐਫ ਨੇ ਅਜੇ ਇਸ ਮਾਮਲੇ ਦੇ ਉੱਤੇ ਆਫੀਸ਼ੀਅਲੀ ਤੌਰ ਦੇ ਉੱਤੇ ਕੁਝ ਬਹੁਤਾ ਨਹੀਂ ਦੱਸਿਆ। ਇਹ ਇੰਟਰਨੈਸ਼ਨਲ ਡਰੱਗ ਰੈਕਟ ਦੇ ਮਾਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ। ਐਸਟੀਐਫ ਦੇ ਮੁਹਾਲੀ ਦੇ ਵਿੱਚ ਸਥਿਤ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ ਕੇਸ ਦਰਜ ਕਰਕੇ ਕੁਝ ਲੋਕਾਂ ਨੂੰ ਇਹਦੇ ਵਿੱਚ ਦੋਸ਼ੀ ਬਣਾਇਆ ਗਿਆ। ਟਾਸਕ ਫੋਰਸ ਦੀ ਟੀਮ ਜਿਹੜੀ ਆ ਜਦੋਂ ਪਹੁੰਚੀ, ਤਾਂ ਇਹ ਖਿਡਾਰੀ ਦੇ ਜਿਹੜਾ ਨੌਕਰ ਸੀਗਾ, ਉਹਨੇ ਟੀਮ ਦੇ ਉੱਤੇ ਕੁੱਤੇ ਛੱਡਤੇ। ਔਰ ਜੀਤੇ ਦਾ ਜਿਹੜਾ ਇਹ ਨੌਕਰ ਸੀ ਜਿਹਨੇ ਕੁੱਤੇ ਛੱਡੇ, ਉਹਦੇ ਉੱਤੇ ਵੀ ਮਾਮਲਾ ਦਰਜ ਕਰਕੇ ਉਹਨੂੰ ਵੀ ਅਰੈਸਟ ਕਰ ਲਿਆ। ਦੇਰ ਰਾਤ ਇਹ ਕਾਰਵਾਈ ਹੋਈ ਆ ਕਾਲੇ ਸੰਘਿਆਂ ਦੇ ਵਿੱਚ, ਔਰ ਉਸ ਵੇਲੇ ਉਹ ਆਪ ਘਰ ਨਹੀਂ ਸੀਗਾ। ਤੁਰੰਤ ਜਿਹੜਾ ਜੀ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਹੁਰੀ ਮੌਕੇ ਦੇ ਉੱਤੇ ਆਏ, ਔਰ ਸਾਰਾ ਆਪਰੇਸ਼ਨ ਲੁਧਿਆਣਾ ਐਸਟੀਐਫ ਦੀ ਟੀਮ ਦੇ ਜ਼ਰੀਏ ਕਰਵਾਇਆ। ਰਣਜੀਤ ਸਿੰਘ ਉਰਫ ਜੀਤਾ ਮੌੜ ਜ਼ਮੀਨਾਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਆ। ਰਣਜੀਤ ਇੱਕ ਪਾਵਰਫੁਲ ਲੌਬੀ ਦੇ ਨਾਲ ਜੁੜਿਆ ਹੋਇਆ, ਵੱਡੇ ਵੱਡੇ ਲੀਡਰਾਂ ਤੋਂ ਲੈ ਕੇ ਸੀਨੀਅਰ ਪੁਲਿਸ ਅਧਿਕਾਰੀ ਉਹਦੇ ਟੱਚ ਦੇ ਵਿੱਚ ਹੈ। ਇਸੇ ਕੇਸ ਦੇ ਵਿੱਚ ਰਿਟਾਇਰਡ ਡੀਐਸਪੀ ਵਿਮਲਕਾਂਤ ਦੀ ਗ੍ਰਿਫਤਾਰੀ ਪੁਲਿਸ ਵਿਭਾਗ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਆ, ਕਿਉਂਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ ਸਖਤ ਅਫਸਰ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ। ਜੀਤਾ ਮੌੜ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਬੱਡੀ ਖੇਡਦਾ ਰਿਹਾ, ਬ੍ਰਿਟਿਸ਼ ਨਾਗਰਿਕ ਹੈ। ਔਰ ਇਹਦੀ ਜਿਹੜੀ ਨੇੜਤਾ ਹੈ, ਨਾ ਸਿਰਫ ਸੁਲਤਾਨਪੁਰ ਲੋਧੀ ਦੇ ਐਮਐਲਏ ਚੀਮਾ ਦੇ ਨਾਲ ਹੈ, ਬਲਕਿ ਮੌਜੂਦਾ ਜਿਹੜੀ ਸਰਕਾਰ ਕਾਂਗਰਸ ਦੀ ਸੀ,
ਉਹਦੇ ਮਾਝੇ ਦੇ ਜਿਹੜਾ ਇੱਕ ਮੰਤਰੀ ਆ ਉਹਦੇ ਨਾਲ ਨੇੜਤਾ, ਤੇ ਅੱਗੋਂ ਉਹਦੇ ਨੇੜਲੇ ਰਿਸ਼ਤੇਦਾਰ ਜਿਹੜਾ ਐਸਐਸਪੀ ਮੁਹਾਲੀ ਵੀ ਰਿਹਾ ਉਹਦੇ ਨਾਲ ਨੇੜਤਾ, ਤੇ ਕੱਟੀਆਂ ਕਲੋਨੀਆਂ ਲੋਕਾਂ ਦੀ ਦੰਦ ਕਥਾ ਜ਼ਰੂਰ ਬਣਦੀਆਂ ਰਹੀਆਂ ਨੇ, ਪਰ ਇਹਨੂੰ ਪੁੱਛਣ ਵਾਲਾ ਕੋਈ ਨਹੀਂ ਸੀਗਾ। ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਕੋਈ ਕਲੋਨੀ ਇਹਨੂੰ ਪੁੱਛੇ ਤੋਂ ਬਿਨਾ ਨਹੀਂ ਕੱਟੀ ਜਾ ਸਕਦੀ ਸੀ, ਇੰਨੀ ਦਹਿਸ਼ਤ ਉਹਦੀ ਉਸ ਜਗ੍ਹਾ ਦੇ ਉੱਤੇ ਰਹੀ ਹੈ। ਇਹ ਤਾਂ ਬੜੀ ਹੈਰਾਨਗੀ ਵਾਲੀ ਗੱਲ ਹੈ। ਅੱਗੇ ਅੰਮ੍ਰਿਤਸਰ ਸੀਟ ਤੇ ਇਹ ਵੀ ਗੱਲ ਤੁਰੀ ਫਿਰਦੀ ਆ, ਸਿੱਧੂ ਤੇ ਮਜੀਠੀਆ ਦੋਵੇਂ ਆਪ ਉਮੀਦਵਾਰ ਤੋਂ ਵੀ ਡਰ ਰਹੇ ਆ। ਦੇਖੋ, ਜਦੋਂ ਤਿੰਨ ਧਿਰੀ ਟੱਕਰ ਹੋ ਜਾਂਦੀ ਹੈ ਨਾ ਜੀ, ਉਦੋਂ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਛੁਪਾ ਰੁਸਤਮ ਹੁੰਦਾ ਉਹ ਅਕਸਰ ਬਾਜੀ ਮਾਰ ਜਾਂਦਾ। ਹੁਣ ਇਹ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਵਜੋਤ ਸਿੰਘ ਸਿੱਧੂ ਹੋਰੀ ਕਿਤੇ ਹੋਰ ਬਾਹਰ ਜਾ ਕੇ ਚੋਣ ਪ੍ਰਚਾਰ ਨਹੀਂ ਕਰ ਰਹੇ। ਉਹਦੇ ਇੱਕ ਕਾਰਨ ਤਾਂ ਇਹ ਵੀ ਹੈ ਕਿ ਉਹਨਾਂ ਨੂੰ ਕਾਂਗਰਸ ਨੇ ਬਣਾਇਆ ਨੀਗਾ ਸੀਐਮ ਦਾ ਕੈਂਡੀਡੇਟ, ਇਸ ਕਰਕੇ ਉਹ ਆਪਣੇ ਏਰੀਏ ਤੱਕ ਸੀਮਤ ਨੇ। ਦੂਜਾ ਕਾਰਨ ਉਹਦਾ ਇਹ ਵੀ ਆ ਕਿ ਉਹ ਸਮਝਦੇ ਆ ਕਿ ਉਹਨਾਂ ਦੇ ਵਾਸਤੇ ਇਹ ਅੰਮ੍ਰਿਤਸਰ ਈਸਟ ਦੀ ਸੀਟ ਜਿੱਤਣੀ ਜ਼ਰੂਰੀ ਆ ਜੇ ਉਹਨਾਂ ਨੇ ਸਿਆਸਤ ਦੇ ਵਿੱਚ ਸਰਵਾਈਵ ਕਰਨਾ, ਜੇ ਉਹਨਾਂ ਨੇ ਕਾਂਗਰਸ ਦੇ ਵਿੱਚ ਸਰਵਾਈਵ ਕਰਨਾ। ਨਵਜੋਤ ਸਿੱਧੂ ਜਿਹੜੇ ਨੇ ਹੁਣ ਤੱਕ 2 ਵਾਰੀ ਲੋਕ ਸਭਾ, 1 ਵਾਰੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਚੁੱਕੇ ਆ। ਬਿਕਰਮ ਮਜੀਠੀਆ 3 ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਆ। ਔਰ ਦੇਖਿਆ ਜਾਵੇ ਤਾਂ ਜੇ ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਇਸ ਸੀਟ ਦੇ ਉੱਤੇ ਫਸ ਗਏ, ਉਹ ਕਿਤੇ ਬਾਹਰ ਨਹੀਂ ਜਾ ਰਹੇ, ਤੇ ਬਾਹਰ ਬਿਕਰਮ ਮਜੀਠੀਆ ਵੀ ਨਹੀਂ ਜਾ ਰਹੇ, ਕਿਉਂਕਿ ਬਿਕਰਮ ਮਜੀਠੀਆ ਨੂੰ ਵੀ ਪਤਾ ਉਹਦਾ ਸਰਵਾਈਵਲ ਇਸ ਸੀਟ ਦੇ ਉੱਤੇ ਹੈ। ਉਹਨੇ ਮਜੀਠੇ ਵਾਲੀ ਸੀਟ ਤੋਂ ਤਾਂ ਆਪਣੀ ਪਤਨੀ ਨੂੰ ਖੜਾ ਕਰ ਦਿੱਤਾ। ਇਸ ਵੇਲੇ ਜਿਹੜੇ ਇਹਨਾਂ ਦੇ ਨੇੜੇ ਤੇੜੇ ਵਾਲੇ ਆ, ਉਹਨਾਂ ਨੇ ਇੱਥੇ ਪੂਰੀ ਚੋਣ ਮਹਿੰਗਾਈ ਹੋਈ ਆ। ਅਕਾਲੀ ਭਾਜਪਾ ਗੱਠਜੋੜ ਦੇ ਵੇਲੇ ਭਾਜਪਾ ਦੇ ਕੋਲੇ ਇਹ ਸੀਟ ਰਹੀ ਹੈ ਜੀ, ਇਸ ਕਰਕੇ ਜਿਹੜੀਆਂ ਵੋਟਾਂ ਨੇ ਉਹ ਅਕਾਲੀ ਦਲ ਨੂੰ ਨਹੀਂ ਪੈਣੀਆਂ। ਉਹ ਜਿਹੜਾ ਆਪਣਾ ਬੇਸ ਮਜ਼ਬੂਤ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਨੇ। ਪਿਛਲੀਆਂ ਚੋਣਾਂ ਦੇ ਵਿੱਚ ਸਿਰਫ ਮੀਟਿੰਗ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਆ। ਇਸ ਗੱਲ ਦਾ ਵੀ ਡਰ ਹੈ ਕਿ ਅੰਦਰੂਨੀ ਤੌਰ ਦੇ ਉੱਤੇ ਕਿਤੇ ਉਹਨਾਂ ਨੂੰ ਘਾਤ ਲਾ ਕੇ ਹਮਲਾ ਨਾ ਹੋ ਜੇ। ਕਾਂਗਰਸ ਨੂੰ ਹਰਾ ਸਕਦੀ ਹੈ, ਕਿਉਂਕਿ ਇਸ ਜਗ੍ਹਾ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਵੋਟਾਂ ਹੈਗੀਆਂ ਨੇ ਇਸ ਸੀਟ ਦੇ ਉੱਤੇ, ਤੇ ਚਾਚੇ ਭਤੀਜੇ ਦੀ ਸਾਂਝ ਹੈ, ਉਧਰ ਭਤੀਜੇ ਵਾਲੇ ਪਾਸੇ ਭੁਗਤ ਸਕਦੀਆਂ ਨੇ। ਪਾਰਟੀ ਇਕਜੁੱਟ ਹੋ ਗਈ ਤਾਂ ਨਵਜੋਤ ਸਿੰਘ ਸਿੱਧੂ ਦੀ ਜਿੱਤ ਪੱਕੀ ਹੈ। ਜੇ ਪਾਰਟੀ ਦੇ ਅੰਦਰੋਂ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੇ ਵਾਸਤੇ ਕੋਸ਼ਿਸ਼ਾਂ ਹੋ ਗਈਆਂ, ਫਿਰ ਬਿਕਰਮ ਮਜੀਠੀਆ ਵੀ ਜਿੱਤ ਸਕਦੇ ਆ। ਪਰ ਜਿਹੜੀ ਤੀਜੀ ਆ ਸਭ ਤੋਂ ਜ਼ਿਆਦਾ ਵੱਡੀ, ਉਹ ਇਹ ਕਿ ਇਹ ਦੋਨੋਂ ਕੈਂਡੀਡੇਟ ਇਸ ਚੀਜ਼ ਤੋਂ ਡਰ ਰਹੇ ਆ ਕਿ ਜਿਸ ਕਿਸਮ ਦਾ ਪ੍ਰਚਾਰ ਇਹਨਾਂ ਨੇ ਇਸ ਵੇਲੇ ਸ਼ੁਰੂ ਕੀਤਾ, ਜਿਸ ਕਿਸਮ ਦੇ ਇਲਜ਼ਾਮਬਾਜ਼ੀ ਇਹਨਾਂ ਨੇ ਸ਼ੁਰੂ ਕੀਤੀ ਆ, ਅੱਜ 11 ਤਰੀਕ ਹੋ ਗਈ ਤੇ 18 ਤੱਕ ਇਹ ਚੋਣ ਪ੍ਰਚਾਰ ਹੋਣਾ। ਉਦੋਂ ਤੱਕ ਕਿਸ ਪੱਧਰ ਦੇ ਉੱਤੇ ਚੋਣ ਪ੍ਰਚਾਰ ਚਲੇ ਜਾਂਦਾ, ਇਹ ਬੜਾ ਅਹਿਮ ਹੈ। ਔਰ ਜੇ ਇਹ ਜ਼ਿਆਦਾ ਤਿੱਖਾ ਇੱਕ ਦੂਜੇ ਦੇ ਖਿਲਾਫ ਬੋਲਦੇ ਆ, ਉੱਥੇ ਉਸ ਏਰੀਏ ਦੇ ਲੋਕ ਇਹ ਵੀ ਸੋਚ ਸਕਦੇ ਆ ਕਿ ਫਿਰ ਤੀਜੀ ਧਿਰ ਠੀਕ ਹੈ। ਤੀਜੀ ਧਿਰ ਤੋਂ ਇਹਨਾਂ ਦੋਨਾਂ ਨੂੰ ਡਰ ਲੱਗ ਰਿਹਾ। ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਜੀਵਨਜੋਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ। ਉਹ ਬਿਨਾਂ ਕਿਸੇ ਸ਼ੱਕ ਦੇ ਕਾਂਗਰਸ ਦੀਆਂ ਵੋਟਾਂ ਦੇ ਵਿੱਚ ਤਾਂ ਸਿੱਧਮ ਸਿੱਧੀ ਘੁਸਪੈਠ ਕਰ ਰਹੀ ਆ। ਜਿਹੜਾ ਸਾਇਲੈਂਟ ਵੋਟਰ ਹੈ ਉਹ ਵੀ ਉਹਦੇ ਵੱਲ ਭੁਗਤ ਸਕਦਾ ਅਖੀਰਲੇ ਮੌਕੇ ਦੇ ਉੱਤੇ। 38% ਇੱਥੇ ਇਸ ਜਗ੍ਹਾ ਦੇ ਉੱਤੇ ਐਸਸੀ ਵੋਟਾਂ ਵੀ ਹੈਗੀਆਂ ਨੇ। ਦੂਸਰੀ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਇੱਥੇ ਸਲਮ ਏਰੀਆ ਪੈਂਦੇ ਆ ਇਸ ਸੀਟ ਦੇ ਉੱਤੇ। ਸਲਮ ਏਰੀਆ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਮੈਕਸਿਮਮ ਵੋਟਾਂ ਆਮ ਆਦਮੀ ਪਾਰਟੀ ਦੀਆਂ ਨੇ। ਤੋ ਜੇ ਉਹ ਵੋਟਾਂ ਲੈ ਜਾਂਦੀ ਹੈ, ਕਾਂਗਰਸ ਦੇ ਵਿੱਚ ਸੰਨ ਲਾ ਲੈਂਦੀ ਹੈ, ਕਿਉਂਕਿ ਬੀਜੇਪੀ ਦੀ ਇਹ ਸੀਟ ਰਹੀ ਹੈ, ਤੇ ਉਹਦੇ ਵਿੱਚੋਂ ਵੀ ਵੋਟਾਂ ਉਹ ਲਿਜਾ ਸਕਦੀ। ਫਿਰ ਤੀਜੀ ਧਿਰ ਇੱਥੋਂ ਜੇ ਬਾਜੀ ਮਾਰ ਜਾਂਦੀ ਹੈ ਤੇ ਇਹ ਬੜੀ ਅਜੀਬੋ ਗਰੀਬ ਸਥਿਤੀ ਜਿਹੜੀ ਆ ਉਹ ਇਹਨਾਂ ਦੋ ਦਿੱਗਜ
ਨੇਤਾਵਾਂ ਦੇ ਵਾਸਤੇ ਬਣ ਜੂਗੀ। ਜੀ ਲਾਗੇ ਹੀ ਆ ਗਿਆ ਜੀ ਮੌਕਾ ਤੇ ਹੁਣ। ਤੇ ਅੱਗੇ ਉੱਤਰ ਪ੍ਰਦੇਸ਼ ਪਹਿਲੇ ਗੇੜ ਦੇ ਵਿੱਚ ਹੀ 60% ਦੀ ਵੋਟਾਂ ਪਈਆਂ। ਕੋ ਇਹ ਜਿਹੜੀਆਂ 58 ਸੀਟਾਂ ਦੇ ਉੱਤੇ ਵੋਟਾਂ ਪਈਆਂ ਨੇ, 11 ਜ਼ਿਲ੍ਹਿਆਂ ਦੀਆਂ 58 ਸੀਟਾਂ ਨੇ। ਮੈਕਸਿਮਮ ਜਿਹੜੀਆਂ ਇਹ ਸੀਟਾਂ ਨੇ, ਇਹਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੋਟਰ ਨੇ। ਪਹਿਲੇ ਗੇੜ ਦੀਆਂ ਜਿਹੜੀਆਂ ਵੋਟਾਂ ਪਈਆਂ ਨੇ, ਇਹਦੇ ਵਿੱਚ ਲੰਮੀਆਂ ਕਤਾਰਾਂ ਲਾ ਕੇ ਲੋਕਾਂ ਨੇ ਵੋਟਾਂ ਪਾਈਆਂ। ਇੱਕ ਦੋ ਥਾਵਾਂ ਦੇ ਉੱਤੇ ਵੋਟਿੰਗ ਮਸ਼ੀਨਾਂ ਦਾ ਤਕਨੀਕੀ ਨੁਕਸ ਪਿਆ, ਪਰ ਉਹ ਠੀਕ ਕਰ ਲਿਆ ਗਿਆ। 6 ਵਜੇ ਵੋਟਿੰਗ ਬੰਦ ਹੋਈ। ਜਿਹੜੇ ਲਾਈਨਾਂ 'ਚ ਲੱਗੇ ਸੀ ਉਹਨਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਜਿਹੜਾ ਪਿੰਡ ਡੁੰਡੂ ਖੇੜਾ ਹੈ, ਉੱਥੇ ਗਰੀਬ ਵੋਟਰਾਂ ਨੂੰ ਵੋਟਾਂ ਪਾਉਣ ਤੋਂ ਰੋਕੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ। ਪਹਿਲਾ ਗੇੜ ਮੁਕੰਮਲ ਹੋਣ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤ ਤੇ ਨੋਇਡਾ ਤੋਂ ਭਾਜਪਾ ਉਮੀਦਵਾਰ ਪੰਕਜ ਸਿੰਘ ਆਗਰਾ ਤੋਂ ਉਮੀਦਵਾਰ ਸਾਬਕਾ ਰਾਜਪਾਲ ਬੇਬੀ ਮੌਰੀਆ, ਯੋਗੀ ਸਰਕਾਰ 'ਚ ਮੰਤਰੀ ਰਹੇ ਸ਼੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲਦੇਵ ਸ਼ਰਮਾ, ਅਤੁਲ ਗਰਗ ਤੇ ਚੌਧਰੀ ਲక్ష్ਮੀ ਨਾਰਾਇਣ ਜਿਹੜੇ ਨੇ, ਉਹਨਾਂ ਦਾ ਭਵਿੱਖ ਮਸ਼ੀਨਾਂ ਦੇ ਵਿੱਚ ਬੰਦ ਹੋ ਗਿਆ। 2017 ਦੀ ਗੱਲ ਕਰੀਏ ਤਾਂ ਪੱਛਮੀ ਯੂਪੀ ਦੇ ਵਿੱਚ 58 ਦੇ ਵਿੱਚੋਂ 53 ਸੀਟਾਂ ਦੇ ਉੱਤੇ ਜਿੱਤ ਦਰਜ ਕੀਤੀ ਸੀਗੀ ਭਾਰਤੀ ਜਨਤਾ ਪਾਰਟੀ ਨੇ। ਉਦੋਂ 63.47% ਪੋਲਿੰਗ ਹੋਈ ਸੀਗੀ। 7 ਗੇੜਾਂ ਦੇ ਵਿੱਚ ਵੋਟਾਂ ਇੱਥੇ ਪੈਣੀਆਂ ਨੇ। ਇਹ ਪਹਿਲਾ ਗੇੜ ਸੀਗਾ। ਔਰ ਇੱਕ ਤਾਂ ਘੱਟ ਵੋਟਾਂ ਜਿਹੜੀਆਂ ਉਹ ਭੁਗਤਣੀਆਂ, ਇਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕਿਤੇ ਨਾ ਕਿਤੇ ਖਤਰੇ ਦੀ ਨਿਸ਼ਾਨੀ ਹੈ। ਕਿਉਂਕਿ ਜਿਵੇਂ ਮੈਂ ਕਿਹਾ ਕਿ ਇੱਥੇ ਜਿਹੜੀਆਂ ਵੋਟਰ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੋਟਰ ਹੈ, ਉਹ ਫੈਸਲਾ ਕੁਨ ਵੋਟਰ ਹੈ ਇਸ ਵੇਲੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਉਹ ਸਭ ਤੋਂ ਜ਼ਿਆਦਾ ਮਾਰ ਪੈਣੀ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਉਹ ਇਹੀ ਗੇੜ ਹੈ। ਔਰ ਉਹਨੂੰ ਕਿੰਨੀ ਮਾਰ ਪੈਂਦੀ ਆ? ਪਿਛਲੀ ਵਾਰੀ 53 ਸੀਟਾਂ ਸੀ, ਕੀ ਉਹ 2 ਦੇ ਅੰਕੜੇ ਤੱਕ ਪਹੁੰਚਦੀ ਹੈ? ਮਤਲਬ ਕਿ ਡਬਲ ਅੰਕੜੇ ਤੱਕ ਪਹੁੰਚਦੀ ਹੈ 10+ ਦੇ ਉੱਤੇ? ਇਹਨੂੰ ਲੈ ਕੇ ਵੀ ਕਈ ਕਿਸਮ ਦੀਆਂ ਕਿਆਸ ਅਰਾਈਆਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਨੇ। ਅਗਲੇ ਗੇੜ ਦੀਆਂ ਜਿਹੜੀਆਂ ਵੋਟਾਂ ਨੇ ਹੁਣ, ਕਿਉਂਕਿ ਕਿਸਾਨਾਂ ਤੋਂ ਨਿਕਲ ਗਈਆਂ ਨੇ, ਦੂਜੇ ਪਾਸੇ ਨੂੰ ਚਲੇ ਗਈਆਂ। ਕਿਸਾਨ ਤਾਂ ਓਵਰਆਲ ਯੂਪੀ ਦੇ ਵਿੱਚ ਹੈਗੇ, ਪਰ ਪੱਛਮੀ ਯੂਪੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੋਟਰ ਨੇ। ਅਗਲੀਆਂ ਜਿਹੜੀਆਂ ਗੇੜ ਦੀਆਂ ਵੋਟਾਂ ਨੇ, ਉਹਦੇ ਵਿੱਚ ਹੁਣ ਨਫ਼ਰਤੀ ਪ੍ਰਚਾਰ ਜਿਹੜਾ ਉਹ ਜ਼ਿਆਦਾ ਵਧੂਗਾ। ਇਸੇ ਕਰਕੇ ਯੋਗੀ ਨੇ ਇਹ ਗੱਲ ਕਹੀ ਹੈ ਕਿ ਯੂਪੀ ਨੂੰ ਕੇਰਲਾ ਜਾਂ ਬੰਗਾਲ ਨਾ ਵੰਡ ਦਿੱਤਾ ਜਾਵੇ। ਕੇਰਲਾ ਦੇ ਮੁੱਖ ਮੰਤਰੀ ਨੇ ਇਹਦੇ ਉੱਤੇ ਵਾਪਸ ਵਾਰ ਕੀਤਾ ਕਿ ਵਾਕਿਆ ਹੀ ਠੀਕ ਹੈ, ਜੇ ਕੇਰਲਾ ਬਣ ਗਿਆ ਯੂਪੀ ਤੇ ਉੱਥੇ ਚੰਗੇ ਹਸਪੀਟਲ ਬਣ ਜਾਣਗੇ, ਚੰਗੇ ਸਕੂਲ ਬਣ ਜਾਣਗੇ। ਇਸ ਕਰਕੇ ਯੂਪੀ ਨੂੰ ਕੇਰਲਾ ਨਹੀਂ ਵੰਡ ਦੇਣਾ ਚਾਹੁੰਦੇ ਯੋਗੀ ਆਦਿੱਤਿਆਨਾਥ ਜੀ ਤੇ ਅੱਗੇ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਕਿਸਾਨਾਂ ਦੇ ਵਿੱਚ ਬੜਾ ਤਿੱਖਾ ਰੋਹ ਹੈ ਇਹਦਾ। ਦੇਖੋ, ਇਹ ਜਿਹੜੀ ਜ਼ਮਾਨਤ ਜਿਸ ਸਮੇਂ ਦੇ ਉੱਤੇ ਮਿਲੀ ਆ, ਉਹਨੂੰ ਲੈ ਕੇ ਕਈ ਕਿਸਮ ਦੀਆਂ ਕਿਆਸ ਰਾਈਆਂ ਅਟਕਲਾਂ ਲੱਗੀ ਜਾ ਰਹੀਆਂ ਨੇ। ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਸਾਡੀ ਤਾਂ ਗੱਲ ਹੀ ਨਹੀਂ ਸੁਣੀ। ਜਦੋਂ ਸਾਡੇ ਵਕੀਲ ਨੇ ਕਹਿੰਦੇ ਬਹਿਸ ਕਰਨੀ ਸੀ ਤਾਂ ਉਦੋਂ ਨੈਟ ਬੰਦ ਹੋ ਗਿਆ। ਇਹ ਜਿਹੜਾ ਮੁੱਦਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਭਖ ਰਿਹਾ ਇਸ ਮਾਮਲੇ ਦੇ ਉੱਤੇ ਕਿ ਜਦੋਂ ਜਿਸ ਕਿਸਮ ਦਾ ਇਹ ਹਾਦਸਾ ਵਾਪਰਿਆ, ਇਹ ਜ਼ਮਾਨਤ ਮਿਲੀ ਕਿਵੇਂ ਹੈ? ਕਿਉਂਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਨਿਗਾਹ ਰੱਖ ਰਿਹਾ। ਜਿਹੜੀ ਸਿੱਟ ਬਣਾਈ ਸੀਗੀ ਉਹਦੇ ਵਿੱਚ ਵੀ ਸੁਪਰੀਮ ਕੋਰਟ ਦੀ ਸਿੱਧੀ ਦਖਲ ਅੰਦਾਜ਼ੀ ਸੀਗੀ। ਇਹ ਕਾਰਾ ਕੋਈ ਅਣਗਹਿਲੀ ਵਾਲਾ ਨਹੀਂ ਸੀਗਾ। ਜਾਣ ਬੁੱਝ ਕੇ ਕਿਸਾਨਾਂ ਨੂੰ ਮਾਰਨ ਦੇ ਵਾਸਤੇ ਇਹ ਜੀਪ ਚੜਾਈ ਗਈ ਸੀਗੀ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸਿੱਟ ਦੇ ਵੱਲੋਂ ਦਿੱਤੀ ਗਈ ਰਾਏ ਦੇ ਉੱਤੇ ਇਹ ਜਿਹੜੀ ਸਾਰੇ ਚੱਲ ਰਿਹਾ ਸੀ। ਪਰ ਇੱਕਦਮ ਇਹ ਜਿਹੜੀ ਜ਼ਮਾਨਤ ਮਿਲਣੀ, ਉਹਨੇ ਕਈ ਕਿਸਮ ਦੇ ਸਵਾਲੀਆ ਚਿੰਨ੍ਹ ਖੜੇ ਕਰ ਦਿੱਤੇ ਆ। ਇਹਦੇ ਵਿੱਚ ਰਾਜ ਸਭਾ ਦੇ ਵਿੱਚ ਮੈਂਬਰ ਮਹੂਆ ਮੋਹਿਤਰਾ ਨੇ, ਜਿਹੜੇ ਤ੍ਰਿਣਮੂਲ ਕਾਂਗਰਸ ਦੇ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜ਼ਮਾਨਤ ਦੇਣ ਦੇ 3 ਬੁਨਿਆਦੀ ਸਿਧਾਂਤ ਨੇ ਕਿ ਮੁਲਜ਼ਮ ਅਜਿਹੀਆਂ ਕਾਰਵਾਈਆਂ ਨਹੀਂ ਕਰੂਗਾ
ਪਹਿਲੀ ਗਵਾਹਾਂ ਨੂੰ ਡਰਾਉਣਾ ਧਮਕਾਉਣਾ, ਦੂਜੀ ਸਬੂਤਾਂ ਨੂੰ ਨਸ਼ਟ ਕਰਨਾ, ਤੀਜੀ ਭੱਜ ਜਾਣ ਦੀ ਕੋਸ਼ਿਸ਼ ਕਰਨਾ। ਮਹੁਆ ਮੋਇਤਰਾ ਕਹਿੰਦੀ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਪਹਿਲੇ ਸਿਧਾਂਤ ਦੇ ਆਧਾਰ ਤੇ ਜ਼ਮਾਨਤ ਨਹੀਂ ਸੀ ਦਿੱਤੀ ਜਾਣੀ ਚਾਹੀਦੀ। ਮਹੁਆ ਮੋਇਤਰਾ ਦੀ ਟਿੱਪਣੀ ਦੇ ਵਿੱਚ ਇਹ ਦਲੀਲ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤ ਹੋਣ ਕਰਕੇ ਆਸ਼ੀਸ਼ ਮਿਸ਼ਰਾ ਗਵਾਹਾਂ ਨੂੰ ਪ੍ਰਭਾਵਿਤ ਕਰੂਗਾ, ਜਿਹੜਾ ਕਿ ਨਿਆਂ ਸਿਧਾਂਤ ਦੇ ਉਲੰਘਣ ਹੈ। ਔਰ ਉਹ ਇਹ ਵੀ ਕਹਿੰਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਅਜੇ ਮਿਸ਼ਰਾ ਨੂੰ ਕਦੇ ਵੀ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਲਈ ਨਹੀਂ ਕਿਹਾ, ਇਹ ਹੈਰਾਨਗੀ ਹੈ। ਔਰ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਇੱਕ ਟਿੱਪਣੀ ਸ਼ਾਮਲ ਹੈ। ਉਹ ਕਹਿੰਦੇ ਆ ਕਿ ਅਦਾਲਤ ਜੋ ਲਿਖਿਆ ਗਿਆ ਉਹ ਇਨ ਬਿਨ ਇਉਂ ਆ ਕਿ ਅਦਾਲਤ ਥਾਰ ਐਸਯੂਵੀ ਗੱਡੀ 'ਚ ਬੈਠੇ 3 ਬੰਦਿਆਂ, ਜਿਨ੍ਹਾਂ 'ਚ ਡਰਾਈਵਰ ਵੀ ਸ਼ਾਮਲ ਸੀ, ਦੇ ਮੁਜ਼ਾਹਰਾਕਾਰੀਆਂ ਵੱਲੋਂ ਮਾਰੇ ਜਾਣ ਤੋਂ ਅੱਖਾਂ ਬੰਦ ਨਹੀਂ ਕਰ ਸਕਦੀ। ਅਦਾਲਤ ਦਾ ਇਹ ਕਹਿਣਾ ਹੈ ਕਿ ਤਸਵੀਰਾਂ ਮੁਜ਼ਾਹਰਾਕਾਰੀਆਂ ਦੀ ਬੇਰਹਿਮੀ ਦੇ ਬਾਰੇ ਸਪਸ਼ਟਤਾ ਦੇ ਨਾਲ ਦੱਸਦੀਆਂ ਨੇ। ਉਹ ਮੁਜ਼ਾਹਰਾਕਾਰੀਆਂ ਦੇ ਵੱਲੋਂ ਕੀਤੇ ਗਏ ਹਮਲੇ ਦੇ ਬਾਰੇ ਦੇ ਵਿੱਚ ਤਾਂ ਇਹ ਟਿੱਪਣੀ ਕੀਤੀ ਗਈ, ਪਰ ਇਹ ਟਿੱਪਣੀ ਜਿਹੜੇ ਥੱਲੇ ਦਰੜ ਕੇ ਮਾਰ ਦਿੱਤੇ ਗਏ ਉਸ ਸੰਬੰਧ 'ਚ ਨਹੀਂ ਕੀਤੀ ਗਈ ਤੇ ਉਹਨੂੰ ਜ਼ਮਾਨਤ ਦੇ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚਾ ਉਹ ਇਹ ਗੱਲ ਕਹਿੰਦਾ ਹੈ ਕਿ ਅਜਿਹੇ ਘਿਨਾਉਣੇ ਸੰਗੀਨ ਅਪਰਾਧ ਦੇ ਵਿੱਚ ਜ਼ਮਾਨਤ ਨਹੀਂ ਸੀ ਦਿੱਤੀ ਜਾਣੀ ਚਾਹੀਦੀ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜਦੋਂ ਕਿਸਾਨਾਂ ਦੀ ਮੰਗ ਤਾਂ ਇਹ ਰਹੀ ਹੈ ਕਿ ਟੈਨੀ ਜਿਹੜਾ ਉਹ ਅਸਤੀਫਾ ਦੇਵੇ ਜਾਂ ਉਹਨੂੰ ਬਰਖਾਸਤ ਕੀਤਾ ਜਾਵੇ ਮੰਤਰੀ ਮੰਡਲ ਦੇ ਵਿੱਚੋਂ। ਕਹਿੰਦੇ ਭਾਰਤੀ ਜਨਤਾ ਪਾਰਟੀ ਨੇ ਕੋਈ ਮੰਗ ਤਾਂ ਮੰਨੀ ਨਹੀਂ, ਨਾ ਤਾਂ ਟੈਨੀ ਨੇ ਅਸਤੀਫਾ ਦਿੱਤਾ, ਨਾ ਉਹਨੂੰ ਬਰਖਾਸਤ ਕੀਤਾ ਗਿਆ ਮੰਤਰੀ ਮੰਡਲ ਦੇ ਵਿੱਚੋਂ, ਕਿਉਂਕਿ ਜਿਹੜਾ ਬ੍ਰਾਹਮਣ ਸਮਾਜ ਹੈ ਉਹਦੀਆਂ ਵੋਟਾਂ ਲੈਣੀਆਂ ਨੇ ਭਾਰਤੀ ਜਨਤਾ ਪਾਰਟੀ ਨੇ, ਤੇ ਉਹ ਇਹ ਸਮਝਦੀ ਹੈ ਕਿ ਜੇ ਟੈਨੀ ਨੂੰ ਬਰਖਾਸਤ ਕਰ ਦਿੱਤਾ ਤੇ ਉਹ ਸਮਾਜ ਭਾਰਤੀ ਜਨਤਾ ਪਾਰਟੀ ਦੇ ਉਲਟ ਭੁਗਤ ਸਕਦਾ ਉੱਤਰ ਪ੍ਰਦੇਸ਼ ਵਿੱਚ। ਇਹਨੂੰ ਸਿਆਸਤ ਦੇ ਨਾਲ ਅਸਿੱਧਾ ਨਹੀਂ ਬਲਕਿ ਸਿੱਧਾ ਜੋੜ ਕੇ ਵੇਖਿਆ ਜਾਵੇ। ਸਾਰਾ ਜੋੜ ਤੋੜ ਤੇ ਵੋਟਾਂ ਤੇ ਹੀ ਆ ਗਿਆ ਹੈ। ਤੇ ਅੱਗੇ ਗੱਲ ਕਰਦੇ ਹੈਗੇ ਕੇਂਦਰੀ ਆਗੂ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਆਉਣੇ ਸ਼ੁਰੂ ਹੋਏ। ਦੇਖੋ ਹੁਣ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਸਿਖਰ ਤੇ ਆਲਮੋਸਟ ਚਲੇ ਗਿਆ। ਸਾਰੀਆਂ ਸਿਆਸੀ ਧਿਰਾਂ ਕੋਸ਼ਿਸ਼ ਕਰ ਰਹੀਆਂ ਨੇ ਆਪੋ ਆਪਣੀ ਗੱਲ ਦੱਸਣ ਦੇ ਵਾਸਤੇ। ਕੱਲ ਮਾਝੇ ਦੇ ਵਿੱਚ ਸਨ ਭਗਵੰਤ ਮਾਨ ਹੋਰੀ, ਅੱਜ ਫੇਰ ਦੂਸਰਾ ਦਿਨ ਉਹ ਮਾਝੇ ਦੇ ਵਿੱਚ ਲਾਉਣਗੇ। ਚਰਨਜੀਤ ਸਿੰਘ ਚੰਨੀ ਹੋਰੀ ਆਪਣਾ ਚੋਣ ਪ੍ਰਚਾਰ ਮਗਾਉਣ ਦੇ ਯਤਨਾਂ ਦੇ ਵਿੱਚ ਨੇ। ਕੱਲ ਉਹਨਾਂ ਨੇ ਬੱਲੂਆਣਾ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ, ਪਰ ਕਾਂਗਰਸ ਦੇ ਵੱਲੋਂ ਅਜੇ ਤੱਕ ਵੱਡੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਟੀਮ ਕੋਈ ਨਹੀਂ ਆਈ। ਚਰਨਜੀਤ ਸਿੰਘ ਚੰਨੀ ਲਗਭਗ ਇਕੱਲੇ ਹੀ ਨੇ। ਨਵਜੋਤ ਸਿੰਘ ਸਿੱਧੂ ਆਪਣੇ ਏਰੀਏ 'ਚ ਘਿਰ ਗਏ, ਉਹ ਨਹੀਂ ਆ ਰਹੇ, ਨਾ ਉਹਨਾਂ ਨੇ ਆਉਣਾ ਹੀ ਆ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ। ਬੱਲੂਆਣਾ ਦੇ ਵਿੱਚ ਜਿਹੜੇ ਸੁਨੀਲ ਜਾਖੜ ਤੇ ਚਰਨਜੀਤ ਸਿੰਘ ਚੰਨੀ ਹੋਰੀ ਇੱਕ ਮੰਚ ਦੇ ਉੱਤੇ ਨਜ਼ਰ ਜ਼ਰੂਰ ਆਏ, ਹਾਲਾਂਕਿ ਕਿਉਂਕਿ ਜਿਹੜੇ ਇਸ ਏਰੀਏ ਦੇ ਵਿੱਚ ਉਹਨਾਂ ਦਾ ਭਤੀਜਾ ਖੜਾ, ਇਸ ਕਰਕੇ ਉੱਥੇ ਤਾਂ ਚੋਣ ਪ੍ਰਚਾਰ ਕਰ ਰਹੇ ਆ। ਉਂਝ ਉਹ ਕਹਿੰਦੇ ਆ ਕਿ ਮੈਂ ਜਿਹੜੀ ਸਿਆਸਤ ਹੈ ਉਹਦੇ ਤੋਂ ਹੁਣ ਲਾਂਭੇ ਆ, ਔਰ ਉਹ ਕਹਿੰਦੇ ਕਿ ਮੈਂ ਜ਼ਿਆਦਾ ਹੁਣ ਸਿਆਸਤ ਨਹੀਂ ਕਰਨੀ। ਬੱਲੂਆਣਾ, ਸ਼ਾਹਕੋਟ ਤੇ ਤਲਵਾੜੇ ਦੇ ਵਿੱਚ ਰੈਲੀਆਂ ਕੀਤੀਆਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ। ਉਧਰ ਜਿਹੜੇ ਸੈਂਟਰ ਤੋਂ ਆਉਣ ਵਾਲੇ ਨੇ ਉਹਨਾਂ ਦੀ ਅੱਜ ਤੋਂ ਆਮਦ ਵੱਡੇ ਪੱਧਰ ਦੇ ਉੱਤੇ ਹੋਊਗੀ। ਅੱਜ ਧੂਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਪਤਨੀ ਤੇ ਉਹਨਾਂ ਦੀ ਬੇਟੀ ਭਗਵੰਤ ਮਾਨ ਦੇ ਵਾਸਤੇ ਵੋਟਾਂ ਮੰਗਣ ਲਈ ਆ ਰਹੇ ਨੇ। ਸੁਨੀਤਾ ਕੇਜਰੀਵਾਲ ਅੱਜ ਸਿਰਫ ਇੱਕੋ ਸੀਟ ਦੇ ਉੱਤੇ, ਇਸ ਧੂਰੀ ਵਾਲੀ ਸੀਟ ਦੇ ਉੱਤੇ ਚੋਣ ਪ੍ਰਚਾਰ ਕਰਨਗੇ ਅੱਜ ਦਾ ਦਿਨ, ਤੇ ਸ਼ਾਮੀ ਵਾਪਸ ਦਿੱਲੀ ਚਲੇ ਜਾਣਗੇ। ਪ੍ਰਿਯੰਕਾ ਗਾਂਧੀ ਵਾਡਰਾ ਇੱਥੇ ਪਹੁੰਚ ਰਹੇ ਨੇ 13 ਤਰੀਕ ਨੂੰ, ਔਰ ਉਹ ਧੂਰੀ, ਡੇਰਾਬੱਸੀ ਤੇ ਕੋਟਕਪੂਰਾ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪਾਰਟੀ ਲੀਡਰਸ਼ਿਪ ਇਹਦੀ ਵਿਉਂਤਬੰਦੀ ਦੇ ਵਿੱਚ ਜੁਟੀ ਹੋਈ ਆ। ਰਾਹੁਲ ਗਾਂਧੀ ਦਾ ਪ੍ਰੋਗਰਾਮ ਵੀ ਕਾਂਗਰਸ ਬਣਾ ਰਹੀ ਆ, ਔਰ ਅਰਵਿੰਦ ਕੇਜਰੀਵਾਲ ਅਗਲੇ 2 ਦਿਨਾਂ ਤੋਂ ਬਾਅਦ ਇੱਥੇ ਪੰਜਾਬ ਦੇ ਵਿੱਚ ਆ ਜਾਣੇ ਨੇ, ਜਿਹੜੇ ਕਿ 3 ਤੋਂ 4 ਦਿਨ ਦੇ ਵਾਸਤੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਹ ਕਿਹਾ ਕਿ ਰਾਜੀਵ ਸ਼ੁਕਲਾ ਤੇ ਦੀਪਿੰਦਰ ਹੁੱਡਾ ਨੂੰ ਪੰਜਾਬ ਚੋਣਾਂ ਲਈ ਸਪੈਸ਼ਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਉਹਨਾਂ ਦੀ ਡਿਊਟੀ ਇਹ ਲਾਈ ਗਈ ਹੈ ਕਿ ਬਾਗੀਆਂ ਨੂੰ ਸ਼ਾਂਤ ਕਰੋ। ਉਧਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇੱਥੇ ਆ ਰਹੇ ਨੇ ਪੰਜਾਬ ਦੇ ਵਿੱਚ। ਅਮਿਤ ਸ਼ਾਹ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਉਹ 13 ਫਰਵਰੀ ਨੂੰ ਪੰਜਾਬ ਆ ਰਹੇ ਆ। ਸੁਨਾਮ, ਪਟਿਆਲਾ ਤੇ ਲੁਧਿਆਣੇ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 14, 16 ਤੇ 17 ਨੂੰ ਪੰਜਾਬ ਦੇ ਵਿੱਚ ਚੋਣ ਜਲਸੇ ਕਰਨਗੇ। ਭਾਜਪਾ ਦੇ ਪ੍ਰਧਾਨ JP ਨੱਡਾ, ਹੇਮਾ ਮਾਲਿਨੀ ਤੇ ਸਨੀ ਦਿਓਲ ਆ ਰਹੇ ਹਨ। ਸਨੀ ਦਿਓਲ ਨੂੰ ਕਿੱਥੋਂ ਲਾਉਣਾ ਹੈ? ਗੁਰਦਾਸਪੁਰ ਤੋਂ। ਜੇ ਗੁਰਦਾਸਪੁਰ ਗਏ ਤੇ ਗੁਰਦਾਸਪੁਰੀਏ ਤਾਂ ਲੰਗਰ ਲਗੋਟਾ ਕੱਸੀ ਬੈਠੇ ਆ। ਉਹ ਕਿੰਨਾ ਕੁ ਸੁਣਨ ਦੇ ਵਾਸਤੇ ਜਾਣਗੇ ਸਨੀ ਦਿਓਲ ਨੂੰ, ਇਹ ਵੇਖਣਾ ਜਿਹੜਾ ਹੋਊਗਾ। ਅਕਾਲੀ ਦਲ ਜਿਹੜਾ ਹੈ ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਕਰ ਰਹੇ ਆ। ਬਿਕਰਮ ਮਜੀਠੀਆ ਦਾ ਦੂਜੇ ਹਲਕਿਆਂ ਦੇ ਵਿੱਚ ਗੇੜਾ ਲਗਭਗ ਨਾਮਾਤਰ ਹੈ। ਉਹ ਮੈਂ ਪਹਿਲਾਂ ਦੱਸਿਆ ਤੁਹਾਨੂੰ ਵਿਸਤਾਰ ਦੇ ਵਿੱਚ ਕਿਉਂ ਉਹ ਨਾਮਾਤਰ ਹੈ। ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਇਸ ਵੇਲੇ ਪੱਬਾਂ ਭਾਰ ਹੈ, ਕਿਉਂਕਿ ਪ੍ਰਧਾਨ ਮੰਤਰੀ ਉਹਨਾਂ ਨੇ 3 ਦਿਨ ਚੋਣ ਰੈਲੀਆਂ ਹੋਣਗੀਆਂ। ਪਿਛਲੀ ਫੇਰੀ ਦੇ ਮੌਕੇ ਦੇ ਉੱਤੇ ਜੋ ਕੁਝ ਹੋਇਆ ਸੀ, ਇਸ ਕਰਕੇ ਪੁਲਿਸ ਦੇ ਵਾਸਤੇ ਇਹ ਹਫਤਾ ਬੜਾ ਅਹਿਮ ਹੈ। VIP ਡਿਊਟੀਆਂ ਵੱਧ ਗਈਆਂ ਨੇ। ਪੰਜਾਬ ਇਸ ਵੇਲੇ ਚੋਣ ਦਾ ਅਖਾੜਾ ਬਣਿਆ ਹੋਇਆ ਔਰ ਪੰਜਾਬ ਦੇ ਵਿੱਚ ਇਸ ਵਾਰੀ ਚੌਮੁਖੀ ਔਰ ਕੁਝ ਥਾਵਾਂ ਦੇ ਉੱਤੇ 5 ਮੁਖੀ ਟੱਕਰ ਜਿਹੜੀ ਹੈ ਉਹ ਹੋ ਰਹੀ ਹੈ ਜੀ। ਸਿੰਘ ਫਸਣਗੇ ਚੰਗੀ ਤਰ੍ਹਾਂ। ਅੱਗੇ ਗੱਲ ਕਰਦੇ ਆ ਚੰਨੀ ਦੀ ਤੇ ਆਮ ਆਦਮੀ ਜਿਹੜਾ ਵਿਅਕਤੀ ਆਮ ਆਦਮੀ ਪਾਰਟੀ ਦਾ ਲਾਭ ਸਿੰਘ ਆ, ਭਦੌੜ ਵਿੱਚ ਸਖਤ ਟੱਕਰ ਹੈ। ਦੇਖੋ ਇਹ ਵੈਸੇ ਕਿਆਸ ਰਾਈਆਂ ਪਹਿਲਾਂ ਕਿਸੇ ਨੂੰ ਨਹੀਂ ਸਨ, ਪਰ ਮੈਂ ਤੁਹਾਡੇ ਇਸ ਪਲੇਟਫਾਰਮ ਦੇ ਉੱਤੇ ਪਹਿਲਾਂ ਵੀ ਜਿਹੜਾ ਉਹ ਕਵਰ ਕੀਤਾ ਕਿ ਉਹ ਬਹੁਤ ਤਕੜੀ ਟੱਕਰ ਦੇਊਗਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ। ਚਰਨਜੀਤ ਸਿੰਘ ਚੰਨੀ ਹੋਰੀ ਸੱਥਾਂ 'ਚ ਬਹਿ ਕੇ ਤਾਸ਼ ਖੇਡਣ ਦੀ ਕੋਸ਼ਿਸ਼ ਕਰ ਰਹੇ ਆ, ਕਿਤੇ ਢਾਬੇ ਤੋਂ ਰੋਟੀ ਖਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਆਮ ਆਦਮੀ ਨੇ। ਰੀਅਲ ਦੇ ਵਿੱਚ ਕਿਉਂਕਿ ਮੈਂ ਉਹਦੇ ਘਰੇ ਵੀ ਜਾ ਕੇ ਆਇਆ ਜੀ, 2 ਕਮਰੇ ਨੇ ਉਹਦੇ ਕੋਲੇ, ਕਮਰੇ ਪਲਸਤਰ ਨਹੀਂ ਹੋਏ ਇਹ ਹਾਲਾਤ ਨੇ। 1 ਮੋਟਰਸਾਈਕਲ ਆ ਉਹਦੇ ਕੋਲੇ ਆਪਣਾ, ਜਿਹੜੇ ਇਹ ਕਮਰੇ ਨੇ ਕੋਈ ਹਾਰਡਲੀ 50 ਗਜ ਤੋਂ ਵੀ ਛੋਟਾ ਘਰ ਹੈ ਜਿਹੜਾ। ਔਰ ਉਹਦਾ ਇੱਕ ਭਰਾ ਫੌਜ ਦੇ ਵਿੱਚ ਹੈ। ਜਿਹੜਾ ਮਕਾਨ ਹੈ ਉਹ ਉਹਦੇ ਬਾਪੂ ਦੇ ਨਾਂ ਦੇ ਉੱਤੇ ਹੈ। ਲਾਭ ਸਿੰਘ ਉਗੋ ਕੇ ਪਿੰਡ ਪੈਂਦਾ ਭਦੌੜ ਦੇ ਨਾਲ ਹੀ, ਕੋਈ ਜਿਹੜਾ ਸੜਕ ਜਾਂਦੀ ਹੈ ਤਪੇ ਨੂੰ, ਉਹਦੇ ਉੱਤੇ ਇਹ ਪਿੰਡ ਪੈਂਦਾ। ਜਦੋਂ ਪਿਛਲੀ ਚੋਣ 2017 ਦੇ ਵਿੱਚ ਹੋਈ ਸੀ, ਉਦੋਂ ਪਿਰਮਲ ਧੌਲੇ ਦੇ ਵਾਸਤੇ ਜਿਹਨੇ ਸਭ ਤੋਂ ਵੱਧ ਕੰਮ ਕੀਤਾ ਸੀਗਾ ਨੌਜਵਾਨਾਂ ਦੇ ਵਿੱਚੋਂ, ਉਹ ਲਾਭ ਸਿੰਘ ਉਗੋ ਕੇ ਹੀ ਸੀਗਾ। ਇਹ ਉਹਦੇ ਏਰੀਏ ਦੇ ਲੋਕ ਦੱਸਦੇ ਆ। ਕਹਿੰਦੇ ਆ ਕਿ ਲਾਭ ਸਿੰਘ ਉਗੋ ਕੇ ਉਦੋਂ ਵੀ ਟਿਕਟ ਦਾ ਦਾਅਵੇਦਾਰ ਸੀ, ਪਰ ਟਿਕਟ ਪਿਰਮਲ ਧੌਲੇ ਨੂੰ ਦੇਤੀ ਕਿ ਉਹ ਬੇਰੁਜ਼ਗਾਰਾਂ ਦਾ ਪ੍ਰਧਾਨ ਹੈ, ਬੇਰੁਜ਼ਗਾਰਾਂ ਦੀ ਆਵਾਜ਼ ਉਠਾਊਗਾ। ਉਹਨੇ MLA ਦਾ ਰੁਜ਼ਗਾਰ ਲੈ ਕੇ ਜੋ ਕੁਝ ਕੀਤਾ ਉਹ ਸਭ ਦੇ ਸਾਹਮਣੇ ਹੈ। ਪਰ ਹਾਲਾਤ ਇਹ ਨੇ ਕਿ ਪਿਰਮਲ ਧੌਲੇ ਨੂੰ ਪੂਰਾ ਹਲਕਾ ਬਾਹਰ ਨਹੀਂ ਨਿਕਲਣ ਦੇ ਰਿਹਾ ਇਸ ਵੇਲੇ, ਕਿਉਂਕਿ ਇਹ ਜਿਹੜੀ ਧਰਤੀ ਆ ਭਦੌੜ ਵਾਲੀ, ਇਹ ਰੈਵੋਲੂਸ਼ਨਰੀ ਧਰਤੀ ਆ। ਇੱਥੇ ਤੁਸੀਂ ਸੱਥਾਂ ਦੇ ਵਿੱਚ ਜਿਹੜੇ ਗੀਤ ਸੁਣਦੇ ਹੋ ਉਹ ਉਹੀ ਨੇ, ਤੂੰ ਮਗਦਾ ਨਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ। ਉਗੋ ਕੇ ਪਿੰਡ ਦੇ ਵਿੱਚ ਮੈਂ ਖੁਦ ਜਿਹੜਾ ਸਾਰੇ ਵਿਜ਼ਿਟ ਕੀਤਾ, ਉੱਥੇ ਇੱਕ ਪੋਜ਼ਿਟਿਵ ਗੱਲ ਇਹ ਆ ਕਿ ਇਹ ਨੌਜਵਾਨ ਏਡੇ ਅਵੇਅਰ ਨੇ। ਚਿੱਟਾ ਹੈ ਨਹੀਂ ਪਿੰਡ ਦੇ ਵਿੱਚ, ਕੋਈ ਤੁਹਾਨੂੰ ਚਿੱਟਾ ਲਾਉਣ ਵਾਲਾ, ਤੁਸੀਂ ਸੋਚ ਸਕਦੇ ਕਿ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪਿੰਡ ਹੋਊਗਾ, ਪਰ ਇਹ ਪਿੰਡ ਹੈਗਾ ਜਿੱਥੇ ਕੋਈ ਚਿੱਟਾ ਨਹੀਂ ਲਾਉਂਦਾ। ਨੌਜਵਾਨਾਂ ਨੇ ਆਪਣੇ ਉਦਮ ਦੇ ਨਾਲ ਉੱਥੇ ਸਟੇਡੀਅਮ ਬਣਾਇਆ ਹੋਇਆ, ਜਿੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਸਾਰੇ ਨੌਜਵਾਨ ਸ਼ਾਮ ਨੂੰ ਇਕੱਠੇ ਹੁੰਦੇ ਆ। ਮਤਲਬ ਕਿ ਇਹ ਸਿਰਫ ਚੋਣ ਲੜਨ ਦੇ ਵਾਸਤੇ ਨਹੀਂ, ਲਾਭ ਸਿੰਘ ਅਕਸਰ ਉੱਥੇ ਉਸ ਇਲਾਕੇ ਦੇ ਵਿੱਚ ਲੋਕਾਂ ਲਈ ਪਿਛਲੇ ਕਈ ਸਾਲਾਂ ਤੋਂ ਖੜਦਾ। ਇਸੇ ਕਰਕੇ ਉਹ ਚਰਨਜੀਤ ਚੰਨੀ ਹੋਰਾਂ ਨੂੰ ਤਕੜੀ ਟੱਕਰ ਦੇ ਰਿਹਾ। ਨੌਜਵਾਨਾਂ ਦਾ ਇੱਕ ਵੱਡਾ ਗਰੁੱਪ ਲਾਭ ਸਿੰਘ ਉਗੋ ਕੇ ਦੇ ਨਾਲ ਫਿਰਦਾ, ਜਿਨ੍ਹਾਂ ਦੇ ਕੋਲੇ ਪੈਨ ਤੇ ਡਾਇਰੀਆਂ ਫੜੇ ਹੋਏ ਆ। ਇਹ ਮੈਂ ਬਿਲਕੁਲ ਨਵੇਕਲੀ ਚੀਜ਼ ਜਿਹੜੀ ਆ ਉਸ ਏਰੀਏ ਦੇ ਵਿੱਚ ਦੇਖੀ ਆ। ਉਹ ਕੱਲੀ ਚੀਜ਼ ਨੋਟ ਕਰਦੇ ਆ। ਪੈਨ ਤੇ ਡਾਇਰੀ ਦਾ ਮਤਲਬ ਹੈ ਹਰ ਚੀਜ਼ ਉਸੇ ਵੇਲੇ ਨਾਲ ਦੀ ਨਾਲ ਨੋਟ ਕਰ ਲੈਂਦੇ ਆ। ਨਾਲ ਦੀ ਨਾਲ ਫੋਨ ਦਾ ਆਨਸਰ ਕਰਦੇ ਆ। ਜਦੋਂ ਤੁਸੀਂ ਫੋਨ ਕਰਦੇ ਹੋ ਕਿਵੇਂ ਕਰਨਾ, ਕੀ ਕਰਨਾ। ਲਾਭ ਸਿੰਘ ਉਗੋ ਕੇ ਦੇ ਕੋਲੇ ਤਾਂ ਗੱਡੀ ਵੀ ਹੈ ਨੀ ਗੀ,
ਉਹ ਨੌਜਵਾਨ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਨੇ ਇਲਾਕੇ ਦੇ। ਲਾਭ ਸਿੰਘ ਉਗੋ ਕੇ ਸੜਕ ਤੇ ਮਿਲਦਾ ਮੋਟਰਸਾਈਕਲ ਦੇ ਉੱਤੇ ਜਾ ਕੇ, ਉਹਨਾਂ ਨੂੰ ਮੋਟਰਸਾਈਕਲ ਉੱਥੇ ਲਾ ਦਿੰਦਾ ਤੇ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਕੇ ਸਵੇਰ ਤੋਂ ਚੋਣ ਪ੍ਰਚਾਰ ਦੇ ਉੱਤੇ ਨਿਕਲ ਪੈਂਦਾ। ਉਹਨੂੰ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਇਸ ਵੇਲੇ ਮਿਲ ਰਿਹਾ। ਬੇਸ਼ੱਕ ਇੱਕ ਐਂਟੀ ਇਨਕੰਬੈਂਸੀ ਉਹਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ ਕਿ ਪਿਰਮਲ ਧੌਲਾ ਨੇ ਕੱਖ ਕੀਤਾ ਨਹੀਂ ਉਸ ਏਰੀਏ ਦੇ ਵਿੱਚ, ਉਹ ਜਿੱਤ ਕੇ ਘਰੇ ਬਹਿ ਗਿਆ। ਪਰ ਲੋਕ ਉਹਦੇ ਵਾਸਤੇ ਲਾਭ ਸਿੰਘ ਉਗੋਕੇ ਨੂੰ ਜ਼ਿਆਦਾ ਦੋਸ਼ ਨਹੀਂ ਦਿੰਦੇ, ਪਿਰਮਲ ਧੌਲੇ ਨੂੰ ਹੀ ਦਿੰਦੇ ਆ। ਇਹ ਭਦੌੜ ਕਿਸੇ ਵੇਲੇ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੁੰਦਾ ਸੀਗਾ। 3 ਵਾਰੀ ਇੱਥੋਂ ਬਲਵੀਰ ਸਿੰਘ ਘੁੰਨਸ ਵਿਧਾਇਕ ਬਣੇ। ਇਸ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਨੇ ਬਲਵੀਰ ਸਿੰਘ ਘੁੰਨਸ ਨੂੰ ਹਲਕਾ ਦਿੜਬਾ ਤੋਂ ਉਮੀਦਵਾਰ ਲਾਂਤਾ, ਜਿੱਥੋਂ ਮੁੜ ਕੇ ਜਿੱਤ ਪ੍ਰਾਪਤ ਕਰਕੇ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ ਅਕਾਲੀ ਭਾਜਪਾ ਨੇ ਭਦੌੜ ਤੋਂ ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਲਾਣਿਆ, ਜਿਹਦੇ ਮੁਕਾਬਲੇ ਕਾਂਗਰਸ ਨੇ ਮੁਹੰਮਦ ਸਦੀਕ ਨੂੰ ਮੈਦਾਨ ਦੇ ਵਿੱਚ ਉਤਾਰਤਾ ਔਰ ਦਰਬਾਰਾ ਸਿੰਘ ਗੁਰੂ ਹਾਰ ਗਏ। ਉਥੋਂ ਦਰਬਾਰਾ ਸਿੰਘ ਗੁਰੂ ਤੇ ਮੁਹੰਮਦ ਸਦੀਕ ਹੁਣ ਇੱਕੋ ਪਾਰਟੀ 'ਚ ਨੇ। ਦਰਬਾਰਾ ਸਿੰਘ ਗੁਰੂ ਅਕਾਲੀ ਦਲ ਨੂੰ ਬਾਏ ਬਾਏ ਕਹਿ ਕੇ ਕਾਂਗਰਸ ਦੇ ਵਿੱਚ ਚਲੇ ਗਏ। ਇਹ ਕਿਹਾ ਜਾਂਦਾ ਕਿ ਕਾਂਗਰਸ ਤੇ ਅਕਾਲੀ ਦਲ ਮਿਲ ਕੇ ਖੇਡ ਰਹੇ ਆ ਇੱਥੇ। ਇਸੇ ਕਰਕੇ ਦਰਬਾਰਾ ਸਿੰਘ ਗੁਰੂ, ਕਿਉਂਕਿ ਉਹਨਾਂ ਦਾ ਪਿੰਡ ਪੈਂਦਾ ਇਸ ਏਰੀਏ 'ਚ, ਉਥੋਂ ਉਹਨਾਂ ਨੂੰ ਅਕਾਲੀ ਦਲ ਤੋਂ ਲਾਂਭੇ ਕਰਕੇ ਕਾਂਗਰਸ 'ਚ ਸ਼ਾਮਲ ਕਰਕੇ ਚੰਨੀ ਹੋਰਾਂ ਦੇ ਨਾਲ ਤੋਰ ਦਿੱਤਾ ਗਿਆ। ਪਿਰਮਲ ਧੌਲੇ ਨੂੰ ਮਨਾਉਣ ਦੇ ਯਤਨ ਵੀ ਚੰਨੀ ਹੋਰਾਂ ਨੇ ਕੀਤੇ, ਪਰ ਮਨ ਮਨਾਈ ਤਾਂ ਹੁੰਦੀ ਜੇ ਲੋਕੀ ਨਿਕਲਦੇ, ਲੋਕੀ ਬਾਹਰ ਨਹੀਂ ਨਿਕਲਦੇ ਰਹੇ ਉਹਨੂੰ। ਇਸ ਕਰਕੇ ਉਹ ਇੱਥੇ ਕੋਈ ਅਸਰ ਛੱਡਣ ਵਾਲਾ ਜਿਹੜਾ ਉਹ ਹੈ ਨਹੀਂਗਾ। ਸਤਨਾਮ ਸਿੰਘ ਰਾਹੀ ਅਕਾਲੀ ਦਲ ਦਾ ਉਮੀਦਵਾਰ ਹੈ। ਸਤਨਾਮ ਸਿੰਘ ਰਾਹੀ ਜਿਹੜਾ ਬਲਵੀਰ ਸਿੰਘ ਘੁੰਨਸ ਉਹਦੇ ਵਾਸਤੇ ਕੋਈ ਸਪੋਰਟ ਨਹੀਂ ਕਰ ਰਿਹਾ। ਕਿਉਂ ਨਹੀਂ ਕਰ ਰਿਹਾ, ਉਹ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਮਿਲ ਕੇ ਖੇਡ ਰਹੇ ਆ ਕਿ ਸਾਡਾ ਬੰਦਾ ਨਹੀਂ ਜਿੱਤਣਾ, ਉੱਥੇ ਚੰਨੀ ਨੂੰ ਵੋਟਾਂ ਜਿਹੜੀਆਂ ਉਹ ਪਵਾ ਦਿਓ। ਲੋਕ ਜਿਹੜੇ ਏਰੀਏ ਦੇ ਆ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਆ। ਇਹ ਵੀ ਕਿਹਾ ਜਾਂਦਾ ਹੈ ਕਿ ਮੁਹੰਮਦ ਸਦੀਕ ਨੂੰ ਇਹ ਲਾਰਾ ਲਾਇਆ ਗਿਆ ਕਿ ਮੈਂ ਦੋਨਾਂ ਸੀਟਾਂ ਤੋਂ ਜਿੱਤ ਜਾਣਾ, ਮੁੜ ਕੇ ਤੈਨੂੰ ਭਦੌੜ ਵਾਲੀ ਸੀਟ ਤੋਂ ਜਿਤਾ ਕੇ ਸਰਕਾਰ ਕਾਂਗਰਸ ਦੀ ਬਣ ਜਾਣੀ ਆ ਤੇ ਉੱਥੇ ਤੈਨੂੰ ਮੰਤਰੀ ਲੈ ਲਿਆ ਜਾਊਗਾ। ਇਹ ਕਿਹਾ ਜਾਂਦਾ, ਇਹੀ ਲਾਰਾ ਦਰਬਾਰਾ ਸਿੰਘ ਗੁਰੂ ਹੋਰਾਂ ਨੂੰ ਵੀ ਲਾਇਆ ਗਿਆ। ਇਹ ਹਲਕੇ ਦੇ ਵਿੱਚ ਦੰਦ ਕਥਾ ਚਰਚਿਤ ਹੈ, ਮਤਲਬ ਕਿ ਲੋਕ ਸਮਝ ਰਹੇ ਆ। ਆਮ ਜਿਹੇ ਬੰਦੇ ਦੇ ਨਾਲ ਤੁਸੀਂ ਜਦੋਂ ਗੱਲ ਕਰਦੇ ਹੋ ਤੇ ਉਹ ਆਮ ਜਿਹਾ ਜਿਹੜਾ ਬੰਦਾ ਉਹ ਵੀ ਹਲਕੇ ਦੀਆਂ ਸਾਰੀਆਂ ਮੁਸ਼ਕਲਾਂ ਪੋਟਿਆਂ ਦੇ ਉੱਤੇ ਗਿਣਾਉਂਦਾ। ਤੁਹਾਨੂੰ ਮਤਲਬ ਅਵੇਅਰਨੈਸ ਲੋਕਾਂ ਦੇ ਵਿੱਚ ਇੰਨੀ ਹੈ। ਬਿਲਕੁਲ ਜੀ, ਧੂੰਆਂ ਤੇ ਨਿਕਲਦਾ ਹੋਊਗਾ ਨਾ, ਤਾਂ ਹੀ ਦੇਖ ਰਹੇ ਆ ਲੋਕ। ਤੇ ਅਗਲੀ ਗੱਲ ਸ਼ਮਸ਼ੇਰ ਸਿੰਘ ਦੁੱਲੋ ਦੀ ਕਰਦੇ ਆ। ਉਸਨੇ ਟਿਕਟਾਂ ਸੰਬੰਧੀ ਕਾਂਗਰਸ ਤੇ ਗੰਭੀਰ ਦੋਸ਼ ਲਾਏ। ਦੇਖੋ, ਕਾਂਗਰਸ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਕਾਂਗਰਸ ਨੂੰ ਕਾਂਗਰਸ ਹੀ ਹਰਾ ਸਕਦੀ ਹੈ, ਸੋ ਜਿਹੜਾ ਸ਼ਮਸ਼ੇਰ ਸਿੰਘ ਦੁੱਲੋ ਨੇ ਉਹਨਾਂ ਨੇ ਵੀ ਬਲਦੀ ਦੇ ਉੱਤੇ ਤੇਲ ਪਾ ਦਿੱਤਾ। ਕਾਂਗਰਸੀ ਲੀਡਰਸ਼ਿਪ ਦੇ ਉੱਤੇ ਤਾਬੜਤੋੜ ਹੱਲਾ ਬੋਲਿਆ ਸ਼ਮਸ਼ੇਰ ਸਿੰਘ ਦੁੱਲੋ ਨੇ। ਇਹ ਗੱਲ ਕਹੀ ਹੈ ਕਿ ਪੰਜਾਬ ਚੋਣਾਂ 'ਚ ਟਿਕਟਾਂ ਦੀ ਵੰਡ ਦੇ ਵਾਸਤੇ ਜਿਹੜੀ ਸਕਰੀਨਿੰਗ ਕਮੇਟੀ ਬਣੀ ਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਨੇ ਟਕਸਾਲੀ ਲੀਡਰਾਂ ਨੂੰ ਅੱਖੋਂ ਪਰੋਖੇ ਕਰਕੇ ਤਸਕਰਾਂ ਤੇ ਮਾਫੀਏ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ। ਉਹਨਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਕਿ ਪੰਜਾਬ ਚੋਣਾਂ ਦੇ ਵਿੱਚ ਟਿਕਟਾਂ ਦੀ ਵੰਡ ਦੀ ਉੱਚ ਪੱਧਰੀ ਕਮੇਟੀ ਬਣਾ ਕੇ ਨਿਰਪੱਖ ਜਾਂਚ ਕੀਤੀ ਜਾਵੇ। ਦੁੱਲੋ ਨੇ ਕਾਂਗਰਸੀ ਟਿਕਟਾਂ ਦੀ ਵੰਡ ਨੂੰ ਲੈ ਕੇ ਚਰਨਜੀਤ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਕਟਹਿਰੇ 'ਚ ਖੜਾ ਕਰਤਾ। ਇਹ ਕਿਹਾ ਕਿ ਸਕਰੀਨਿੰਗ ਕਮੇਟੀ ਨੇ ਹਾਈ ਕਮਾਂਡ ਨੂੰ ਹਨੇਰੇ 'ਚ ਰੱਖ ਕੇ ਅਮੀਰ ਲੋਕਾਂ ਨੂੰ ਟਿਕਟਾਂ ਦਵਾਤੀਆਂ, ਗਰੀਬ ਤੇ ਸ਼ਰੀਫ ਲੋਕਾਂ ਨੂੰ ਬਾਹਰ ਦਾ ਰਾਹ ਵਿਖਾਤਾ। ਸ਼ਮਸ਼ੇਰ ਸਿੰਘ ਦੁੱਲੋ ਇਹ ਕਹਿੰਦੇ ਆ ਕਿ ਜਿਨ੍ਹਾਂ ਲੋਕਾਂ ਨੇ ਕਾਂਗਰਸ ਲਈ ਪੰਜਾਬ ਦੇ ਮਾੜੇ ਸਮੇਂ ਦੇ ਵੇਲੇ ਲੜਾਈ ਲੜੀ, ਉਹਨਾਂ ਨੂੰ ਮਾਫੀਏ ਦੇ ਦਬਾਅ ਦੇ ਹੇਠ ਬਾਹਰ ਕਰ ਦਿੱਤਾ ਗਿਆ। ਦੁੱਲੋ ਇਹ ਵੀ ਕਹਿੰਦੇ ਆ ਕਿ ਜਿਹੜੇ ਵਜ਼ੀਰ ਘਪਲਿਆਂ 'ਚ ਸ਼ਾਮਲ ਨੇ ਉਹਨਾਂ ਨੂੰ ਮੁੜ ਕੇ ਉਮੀਦਵਾਰ ਬਣਾ ਲਿਆ ਗਿਆ। ਉਹ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਤਾਂ ਸਕਰੀਨਿੰਗ ਕਮੇਟੀ ਨੂੰ ਅਗਾਊਂ ਚੌਕਸ ਕੀਤਾ ਸੀਗਾ ਕਿ ਮਾਫੀਏ ਦੇ ਲੋਕਾਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ, ਪਰ ਇਹਦੇ ਬਾਵਜੂਦ ਮਾਫੀਏ ਦੇ ਲੋਕ ਉਮੀਦਵਾਰ ਵੰਡ ਦੇ ਵਿੱਚ ਕਾਮਯਾਬ ਹੋਏ ਨੇ। ਸ਼ਮਸ਼ੇਰ ਸਿੰਘ ਦੁੱਲੋ ਕਹਿੰਦੇ ਨੇ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਐਚ.ਐਸ. ਹੰਸਪਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਚੇਅਰਮੈਨ ਰਮਨ ਬਹਿਲ, ਮਲਕੀਤ ਦਾਖਾ, ਅਮਰੀਕ ਸਿੰਘ ਢਿੱਲੋਂ, ਹਰਮਿੰਦਰ ਸਿੰਘ ਜੱਸੀ, ਫਤਿਹ ਜੰਗ ਬਾਜਵਾ ਨੇ ਨੂੰ ਕਾਂਗਰਸ ਨੇ ਮਜਬੂਰਨ ਪਾਰਟੀ ਦੇ ਵਿੱਚੋਂ ਅਲਵਿਦਾ ਕਹਿਤਾ ਤੇ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਵੜੇ। ਸ਼ਮਸ਼ੇਰ ਸਿੰਘ ਦੁੱਲੋ ਕਹਿੰਦੇ ਨੇ ਕਿ ਉਹ ਸੋਨੀਆ ਗਾਂਧੀ ਨੂੰ ਚਿੱਠੀ ਭੇਜ ਰਹੇ ਆ ਤਾਂ ਕਿ ਇਸ ਸਾਜ਼ਿਸ਼ ਦੀ ਡੂੰਘਾਈ ਦੇ ਨਾਲ ਜਾਂਚ ਹੋਵੇ। ਉਹਨਾਂ ਇਹ ਵੀ ਕਿਹਾ ਕਿ ਇੱਕ ਬੰਨੇ ਰਾਹੁਲ ਗਾਂਧੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਹਿੰਦੇ ਆ ਤੇ ਦੂਜੇ ਪਾਸੇ ਸ਼ਰਾਬ ਮਾਫੀਏ ਦੇ ਲੋਕਾਂ ਨੂੰ
ਟਿਕਟਾਂ ਦੇ ਦਿੱਤੀਆਂ ਗਈਆਂ। ਇਹ ਦੋਸ਼ ਕਿਸੇ ਵਿਰੋਧੀ ਧਿਰ ਦੇ ਲੀਡਰ ਨੇ ਨਹੀਂ ਲਾਏ, ਬਲਕਿ ਰਾਜ ਸਭਾ ਦੇ ਕਾਂਗਰਸ ਦੇ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਕਾਂਗਰਸ ਦੇ ਉੱਤੇ ਲਾਏ। ਬਿਲਕੁਲ ਜੀ, ਇਹਨਾਂ ਦਾ ਸਦਾ ਹੀ ਏਦਾਂ ਚੱਲਦਾ ਰਹਿੰਦਾ, ਫਿਰ ਵੀ ਜਿੱਤ ਜਾਂਦੇ ਆ, ਪਤਾ ਨਹੀਂ ਕੀ ਗੱਲ ਹੈ। ਪਰ ਜਾਂਦੇ ਜਾਂਦੇ ਆਪਾਂ ਬਾਦਲਾਂ ਦੀਆਂ ਜਿਹੜੀਆਂ ਸੀਟਾਂ ਉਹਨਾਂ ਦੀ ਗੱਲ ਕਰ ਜਾਈਏ, ਕਿੰਨਾ ਕੁ ਹੋਲਡ ਆ ਉਹਨਾਂ ਦਾ? ਜਿਹੜੀਆਂ ਉਹਨਾਂ ਦੇ ਪਰਿਵਾਰ ਵਾਲੀਆਂ ਜੀ ਜਾਂ ਪਰਿਵਾਰ ਦੀਆਂ ਅਕਾਲੀ ਦਲ ਦੀਆਂ? ਪਰਿਵਾਰ ਦੀਆਂ ਜੀ। ਪਰਿਵਾਰ ਵਾਲੀਆਂ ਸੀਟਾਂ ਦੇ ਉੱਤੇ ਇਹ ਆ ਜੀ ਕਿ ਲੰਬੀ ਦੇ ਵਿੱਚ ਜਿਹੜੀ ਲੜਾਈ ਆ ਉਹ ਬੜੀ ਇੰਟਰਸਟਡ ਇਸ ਵੇਲੇ ਬਣੀ ਹੋਈ ਆ, ਕਿਉਂਕਿ ਲੰਬੀ ਦੀ ਜਿਹੜੀ ਲੜਾਈ ਆ ਉਹ ਪ੍ਰਕਾਸ਼ ਸਿੰਘ ਬਾਦਲ ਹੁਰੀ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਵਜੋਂ ਲੜ ਰਹੇ ਆ। ਇੱਕ ਨਾ ਜੀ ਸ਼ਾਹ ਮੁਹੰਮਦ ਹੋਰਾਂ ਦਾ ਬਹੁਤ ਕਮਾਲ ਦਾ ਉਹਨਾਂ ਦੀ ਰਾਈਟਿੰਗ ਆ ਕਿ ਸ਼ਾਹ ਮੁਹੰਮਦਾ ਐਸਾ ਕੌਣ ਹੋਸੀ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ, ਜਿਹਨੇ 5 ਵਾਰੀ ਮੁੱਖ ਮੰਤਰੀ ਦੀ ਕੁਰਸੀ ਮਾਣੀ ਹੋਵੇ, ਜਿਹਨੇ ਆਪਣੇ ਨਾਲ ਦੇ ਸਾਰੇ ਆਗੂ ਖੁੱਡੇ ਲਾਈਨ ਲਾ ਦਿੱਤੇ ਹੋਣ, ਜਿਹਨੇ ਟਕਸਾਲੀ ਅਕਾਲੀਆਂ ਨੂੰ ਕਿਤੇ ਖੜਨ ਜੋਗਾ ਨਾ ਛੱਡਿਆ ਹੋਵੇ। ਕੀ ਕੁਝ ਕੀਤਾ, ਉਹ ਲੰਬੀ ਲਿਸਟ ਹੈ। ਉਹਨੂੰ ਆਪਣੇ ਸਾਰੇ ਬੱਚਿਆਂ ਤੱਕ ਕੱਢਣੇ ਪੈ ਜਾਣ ਕਿ ਕਿਸੇ ਤਰੀਕੇ ਨਾਲ ਇਹ ਸੀਟ ਜਿੱਤ ਲਵੇ, ਤੇ ਇਹ ਫਿਰ ਸ਼ੁਰੂ ਵਾਂਗ ਅਖੀਰ ਨਹੀਂ ਹੈਗਾ। ਜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਲੰਬੀ ਤੋਂ ਹਾਰ ਹੋ ਜਾਂਦੀ ਹੈ, ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਬਹੁਤ ਜ਼ਬਰਦਸਤ ਟੱਕਰ ਇਸ ਵੇਲੇ ਦੇ ਰਹੇ ਆ, ਤੇ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਹਾਰ ਨਹੀਂ ਹੋਣੀ, ਬਾਦਲ ਪਰਿਵਾਰ ਦੀ ਹਾਰ ਹੋਣੀ ਹੈ। ਕਿਉਂਕਿ ਇਹ ਲਾਸਟ ਚੋਣ ਤਕਰੀਬਨ ਕਹੀ ਜਾ ਸਕਦੀ ਹੈ ਉਹਨਾਂ ਦੀ। 94 ਸਾਲ ਦੇ ਨੇ ਉਹ ਇਸ ਵੇਲੇ। ਵੈਸੇ ਤਾਂ ਪਿਛਲੀ ਚੋਣ ਨੂੰ ਵੀ ਉਹ ਲਾਸਟ ਚੋਣ ਕਹਿੰਦੇ ਸੀ, ਹੋਰ ਪਿੱਛੇ ਚਲੇ ਜਾਓ 12 ਦੇ ਵਿੱਚ ਜਿਹੜੀ ਚੋਣ ਹੋਈ ਸੀ ਉਹਨੂੰ ਵੀ ਉਹ ਲਾਸਟ ਚੋਣ ਕਹਿੰਦੇ ਸੀ। 3-4 ਚੋਣਾਂ ਤੋਂ ਲਾਸਟ ਚੋਣ ਕਹਿ ਕੇ ਹੀ ਜਿੱਤ ਗਏ। ਪਰ ਹੁਣ ਉਹ ਹੋਲਡ ਲੰਬੀ ਦੇ ਵਿੱਚ ਉਹਨਾਂ ਦਾ ਨਹੀਂ ਹੈਗਾ ਜਿਹੜਾ ਕਿਸੇ ਟਾਈਮ ਹੁੰਦਾ ਸੀਗਾ। ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਬਾਰ-ਬਾਰ ਔਰ ਖੁੱਡੀਆਂ ਪਰਿਵਾਰ ਦੇ ਨਾਲ ਹੋਏ ਧੱਕੇ, ਉਹ ਭਲਾ ਮਾਨਸ ਪਰਿਵਾਰ ਆ, ਉਹਦੇ ਨਾਲ ਕਾਂਗਰਸ ਨੇ ਵੀ ਧੱਕੇ ਕੀਤੇ, ਉਹਦੇ ਨਾਲ ਅਕਾਲੀ ਦਲ ਨੇ ਵੀ ਧੱਕੇ ਕੀਤੇ। ਇਸ ਕਰਕੇ ਲੋਕਾਂ ਦੀ ਸਿੰਪਥੀ ਖੁੱਡੀਆਂ ਪਰਿਵਾਰ ਦੇ ਨਾਲ। ਦੂਜੀ ਸੀਟ ਆ ਜਲਾਲਾਬਾਦ ਵਾਲੀ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਰੀ ਇਹ ਸਮਝਦੇ ਸੀ ਕਿ ਵੀ ਪੇਪਰ ਭਰੇ ਤੇ ਮੈਂ ਜਿੱਤ ਗਿਆ। ਏਦਾਂ ਦੀ ਗੱਲ ਨਹੀਂ ਹੈਗੀ। ਉੱਥੋਂ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ ਦੀ ਮਦਦ ਦੇ ਉੱਤੇ ਰਮਿੰਦਰ ਆਂਵਲਾ ਉਹਦੀ ਮਦਦ ਕਰ ਰਿਹਾ, ਔਰ ਇਹ ਆਪਣੇ ਬੰਦੇ ਉਹਦੇ ਨਾਲ ਤੋੜੇ ਨੇ ਕਿਉਂਕਿ ਉਹਨੂੰ ਟਿਕਟ ਨਹੀਂ ਮਿਲੀ। ਇਸ ਕਰਕੇ ਉਹਦਾ ਪਲੜਾ ਜਿਹੜਾ ਉਹ ਮਜ਼ਬੂਤ ਹੋ ਗਿਆ। ਕਾਂਗਰਸ ਨੇ ਉੱਥੋਂ ਮੋਹਨ ਸਿੰਘ ਫਲੀਆਂ ਵਾਲੇ ਨੂੰ ਲਿਆਂਦਾ। ਮੋਹਨ ਸਿੰਘ ਫਲੀਆਂ ਵਾਲੇ ਦੀ ਅਨਾਉਂਸਮੈਂਟ ਲਾਸਟ ਦਿਨਾਂ ਦੇ ਵਿੱਚ ਹੋਈ ਹੈ। ਮੋਹਨ ਸਿੰਘ ਫਲੀਆਂ ਵਾਲਾ ਉਸ ਕਿਸਮ ਦਾ ਪ੍ਰਚਾਰ ਨਹੀਂ ਮਗਾ ਸਕਿਆ ਜਿਸ ਕਿਸਮ ਦਾ ਅਜੇ ਮਗਣਾ ਚਾਹੀਦਾ ਸੀਗਾ। ਗੋਲਡੀ ਕੰਬੋਜ ਨੂੰ ਆਮ ਆਦਮੀ ਪਾਰਟੀ ਨੇ ਜਦੋਂ ਪਹਿਲੀਆਂ ਟਿਕਟਾਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਉਹਦਾ ਨਾਮ ਸੀ, ਇਸ ਕਰਕੇ ਉਹ ਦੇਰ ਤੋਂ ਲੱਗਿਆ ਹੋਇਆ ਤੇ ਚੋਣ ਪ੍ਰਚਾਰ ਦੇ ਵਿੱਚ, ਤੇ ਉਹਦਾ ਚੋਣ ਪ੍ਰਚਾਰ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ। ਉੱਥੇ ਮੁਕਾਬਲਾ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ ਦੇ ਨਾਲ ਹੀ ਹੈ। ਤੀਜੀ ਬਾਦਲ ਪਰਿਵਾਰ ਦੀ ਹੋਈ ਸੀਟ ਹੈ, ਪਰ ਉਹ ਹੈ ਚਾਚੇ ਤਾਏ ਵਾਲੀ ਬਠਿੰਡਾ ਸ਼ਹਿਰੀ ਵਾਲੀ। ਬਠਿੰਡਾ ਸ਼ਹਿਰੀ ਦੇ ਵਿੱਚ ਬੜਾ ਇੰਟਰਸਟਿੰਗ ਮੁਕਾਬਲਾ ਇਸ ਵਾਰੀ ਹੋ ਰਿਹਾ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵੀ ਆਪਣਾ ਪੂਰਾ ਟੱਬਰ ਜਿਹੜਾ ਉਹ ਝੋਕ ਦਿੱਤਾ, ਔਰ ਬਠਿੰਡਾ ਸ਼ਹਿਰੀ ਦੇ ਵਿੱਚ ਉੱਥੇ ਇੱਕ ਆਮ ਜਿਹਾ ਬੰਦਾ ਉਹਨਾਂ ਨੂੰ ਟੱਕਰ ਜਿਹੜਾ ਉਹ ਦੇ ਰਿਹਾ। ਇਹ ਜਗਰੂਪ ਸਿੰਘ ਗਿੱਲ ਹੈ। ਜਗਰੂਪ ਸਿੰਘ ਗਿੱਲ ਕਾਂਗਰਸੀ ਰਿਹਾ ਜੀ ਸਾਰੀ ਉਮਰ। ਉਹਦੇ ਨਾਲ ਵਾਅਦਾ ਇਹ ਕੀਤਾ ਗਿਆ ਸੀ ਪਿਛਲੀਆਂ ਨਿਗਮ ਦੀਆਂ ਚੋਣਾਂ ਦੇ ਵਿੱਚ ਕਿ ਤੇਰੀ ਮੇਰੀ ਪੱਕੀ ਇੱਕ ਵਾਰੀ ਨਿਗਮ ਚੋਣਾਂ ਜਿਤਾ ਦੇ। ਉਹ ਬੰਦੇ ਦੀ ਬਹੁਤ ਸੇ ਆ, ਖਾਸ ਤੌਰ ਦੇ ਜਿਹੜੇ ਬਠਿੰਡੇ ਦੇ ਲੋਕ ਆ ਉਹ ਜਾਣਦੇ ਹੋਣਗੇ। ਲੈਨੋਪਾਰ ਏਰੀਆ, ਇੱਕ ਲੈਨੋਪਾਰ ਏਰੀਆ ਦੇ ਵਿੱਚ ਉਹਦਾ ਬਹੁਤ ਵੱਡਾ ਹੋਲਡ ਹੈ। ਇਸ ਕਰਕੇ ਮਨਪ੍ਰੀਤ ਬਾਦਲ ਹੋਰਾਂ ਨੂੰ ਉੱਥੇ ਵਕਤ ਪੈ ਰਿਹਾ। ਔਰ ਇੱਕ ਗੱਲ ਬਠਿੰਡਾ ਸ਼ਹਿਰੀ ਦੇ ਵੋਟਰਾਂ ਦੇ ਸਭ ਨੂੰ ਪਤਾ ਲੱਗ ਚੁੱਕੀ ਹੋਈ ਆ ਕਿ ਬਾਦਲ ਪਰਿਵਾਰ ਇਹ ਸੀਟ ਮਿਲ ਕੇ ਲੜ ਰਿਹਾ। ਜਦੋਂ 19 ਦੀਆਂ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ, ਤਾਂ ਉਹਦੇ ਵਿੱਚ ਰਾਜਾ ਵੜਿੰਗ ਦੀ ਹਾਰ ਦਾ ਕਾਰਨ ਬਠਿੰਡਾ ਸ਼ਹਿਰੀ ਸੀਟ ਬਣੀ ਸੀ, ਜਿੱਥੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਵੱਡੀ ਲੀਡ ਮਿਲ ਗਈ ਸੀ। ਤੇ ਇਸ ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਪਰਿਵਾਰ ਹੈ ਉਹ ਆਪਣੇ ਉਮੀਦਵਾਰ ਸਰੂਪ ਸਿੰਘਲਾ ਨੂੰ ਛੱਡ ਕੇ ਮਨਪ੍ਰੀਤ ਬਾਦਲ ਦੀ ਮਦਦ ਕਰ ਰਿਹਾ। ਇਹ ਜਿਹੜੀ ਮਦਦ ਹੈ ਇੱਥੇ ਕੀਤੀ ਜਾ ਰਹੀ, ਲੋਕਾਂ ਦੇ ਵਿੱਚ ਦੰਦ ਕਥਾ ਬਣੀ ਹੋਈ ਹੈ। ਸਰੂਪ ਸਿੰਘਲਾ ਨੇ ਆਪਣੇ ਪੋਸਟਰਾਂ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਫੋਟੋ ਗਾਇਬ ਕਰ ਦਿੱਤੀ ਹੋਈ ਆ। ਆਉਂਦੇ ਦਿਨਾਂ ਦੇ ਦੌਰਾਨ ਉਹ ਕੋਈ ਵੱਡਾ ਧਮਾਕਾ ਵੀ ਕਰ ਸਕਦੇ ਆ। ਇਸ ਸੀਟ ਦਾ ਅਸਰ ਉਹ ਸਿੱਧਾ ਜਾ ਕੇ ਲੰਬੀ ਵਾਲੀ ਸੀਟ ਦੇ ਉੱਤੇ ਪਊਗਾ। ਇਹਦਾ ਸਾਰਾ ਪਰਿਵਾਰ ਹੀ ਖੜਾ ਫਿਰ। ਬਹੁਤ ਬਹੁਤ ਧੰਨਵਾਦ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨਵਰਤੀ ਨੂੰ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।